With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਅਰਸ਼ਜੋਤ ਸਿੰਘ ਜੀ ਦਾ। ਇਹ ਲਿਖਦੇ ਹਨ TV84 ਦੀ ਟੀਮ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਤੁਸੀਂ ਬਹੁਤ ਵਧੀਆ ਜਾਗਰੂਕਤਾ ਦੀ ਲਹਿਰ ਚਲਾ ਰਹੇ ਹੋ, ਜਿਸ ਨਾਲ ਇਹ ਸਮਝ ਆਉਣਾ ਸ਼ੁਰੂ ਹੋ ਗਿਆ ਹੈ ਕਿ ਝੂਠਾ ਪ੍ਰੋਪਗੈਂਡਾ ਕੀ ਹੁੰਦਾ ਹੈ, ਕਿਵੇਂ ਕੀਤਾ ਜਾਂਦਾ ਹੈ ਤੇ ਇਸ ਨਾਲ ਕੌਮ ਨੇ ਪਹਿਲਾਂ ਕਿੰਨਾ ਨੁਕਸਾਨ ਚੁੱਕਿਆ ਹੈ ਅਤੇ ਹੁਣ ਵੀ ਚੁੱਕ ਰਹੀ ਹੈ। ਅੱਜ ਖਬਰਾਂ ਵਿੱਚ ਦੇਖਿਆ ਕਿ ਸਿੱਖ ਪ੍ਰਚਾਰਕ ਰਣਜੀਤ ਸਿੰਘ ਤੇ ਹਮਲਾ ਕੀਤਾ ਗਿਆ, ਜੋ ਕਿ ਇੱਥੇ ਦੀਆਂ ਨੈਸ਼ਨਲ ਨਿਊਜ਼ ਅਤੇ ਅਖਬਾਰਾਂ ਨੇ ਬਹੁਤ ਹਾਈਲਾਈਟ ਕੀਤਾ, ਪਰ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਸਿੱਖਾਂ ਤੋਂ ਮਾਫੀ ਮੰਗਣ ਦੀ ਖਬਰ ਕਿਤੇ ਵੀ ਨਹੀਂ ਹੈ ਰਾਸ਼ਟਰੀ ਪੱਧਰ ਤੇ। ਇਸ ਹਮਲੇ ਦਾ ਸਮਾਂ ਵੀ ਅਜਿਹਾ ਕਿ ਸਿੱਖਾਂ ਵਿੱਚ ਪਾੜਾ ਪਾਇਆ ਜਾ ਸਕੇ, ਕਿਉਂਕਿ ਪਿਛਲੇ ਹਫ਼ਤੇ ਸੰਤ ਰਣਜੀਤ ਸਿੰਘ ਨੇ ਇੱਕ ਬਾਬੇ ਨੂੰ ਖੁੱਲੇਆਮ ਸਰਕਾਰੀ ਬਾਬਾ ਦਾ ਖਿਤਾਬ ਦਿੱਤਾ ਸੀ। ਹੁਣ ਹਮਲਾ ਕਰਕੇ ਸਿੱਖਾਂ ਦੇ ਦੋ ਵਿਰੋਧੀ ਖਾਮੇ ਖੜੇ ਕੀਤੇ ਜਾਣ, ਜਿਸ ਨਾਲ ਚੋਣਾਂ ਖੇਮੇ ਖੜੇ ਕੀਤੇ ਜਾਣ, ਜਿਸ ਨਾਲ ਚੋਣਾਂ ਵਿੱਚ ਫਾਇਦਾ ਲਿਆ ਜਾ ਸਕੇ। ਇੱਕ ਧੜਾ ਤਾਂ ਸਰਕਾਰ ਦੀ ਸਪੋਰਟ ਕਰੂਗਾ, ਬਾਕੀ 2020 ਤੱਕ ਬਹੁਤ ਕੁਝ ਹੋਣਾ ਹੈ। ਇਸ ਲਈ ਕੌਮ ਆਪਣੇ ਆਪ ਨੂੰ ਤਿਆਰ ਰੱਖੋ। ਤੁਸੀਂ ਆਪਣਾ ਸੁਚੱਜਾ ਕੰਮ ਜਾਰੀ ਰੱਖੋ। ਜੀ ਡਾਕਟਰ ਸਾਹਿਬ। ਵੀਰ ਅਰਸ਼ਜੋਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਜੀ। ਉਹਨਾਂ ਨੇ ਬੜੀ ਪਤੇ ਦੀ ਗੱਲ ਕੀਤੀ ਹੈ। ਉਹਨਾਂ ਨੇ ਜਿੱਥੇ TV84 ਦੀ ਸ਼ਲਾਘਾ ਕੀਤੀ ਹੈ, ਜਿਹਦੇ ਲਈ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਦੇ, ਉੱਥੇ ਉਹਨਾਂ ਨੇ ਜਦੋਂ ਟਾਈਮਿੰਗ ਦੀ ਗੱਲ ਅਸੀਂ ਕੀਤੀ, ਹਾਲਾਂਕਿ ਜਦੋਂ ਅਸੀਂ ਇਸ ਮੁੱਦੇ ਨੂੰ ਕੱਲ੍ਹ ਬੜੇ ਵੇਰਵੇ ਨਾਲ ਡਿਸਕਸ ਕੀਤਾ ਜਿਹਨੂੰ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਸਰਾਹਿਆ, ਕਿਉਂਕਿ ਖਬਰ ਤਾਂ ਬਹੁਤ ਸਾਰਿਆਂ ਨੇ ਪੜ੍ਹ ਹੀ ਲਈ ਹੈ, ਅੱਜ ਕੱਲ੍ਹ ਕਈ ਚੈਨਲਸ ਤੇ ਸੋਸ਼ਲ ਮੀਡੀਆ 'ਚ ਹੁੰਦੀ ਹੈ, ਲੇਕਿਨ ਬਹੁਤ ਵਾਰੀ ਉਹਦਾ ਪਰਸਪੈਕਟਿਵ ਕੀ ਹੈ ਜਾਂ ਉਸ ਦੇ ਨਾਲ ਜੁੜਿਆ ਹੋਇਆ ਕੀ ਹੈ, ਉਸ ਨੂੰ ਉਹਨਾਂ ਨੇ ਸਰਾਹਿਆ ਕਿ ਵੀ ਅਸੀਂ ਉਸ ਦਾ ਇੱਕ ਠੀਕ ਐਨਾਲਿਸਿਸ ਕੀਤਾ। ਜਿਵੇਂ ਟਾਈਮਿੰਗ, ਅਸੀਂ ਬਾਕੀ ਸਾਰੇ ਫੈਕਟਰ ਤਾਂ ਦੱਸੇ ਕਿ ਵੀ ਕਿਵੇਂ ਜਿਹੜਾ ਨਰਕਧਾਰੀ ਬਾਬਾ ਹੈ ਉਸ ਦੇ ਅੰਤਮ ਉਸ ਸੰਸਕਾਰ ਦੇ ਮੌਕੇ ਕਿਵੇਂ ਸਾਰਾ ਟੋਲਾ ਇਕੱਠਾ ਹੈ, ਇੱਧਰ ਬਾਦਲ ਰਾਧਾ ਸਵਾਮੀਆਂ ਦੇ ਬੈਠਾ, ਦੂਜਾ। ਲੇਕਿਨ ਕਿਉਂਕਿ ਇਹ ਖਬਰ ਵੀ ਇਹ ਪਹਿਲਾਂ ਤੋਂ ਹੀ ਐਲਾਨ ਕੀਤਾ ਹੋਇਆ ਸੀ ਵੀ ਅੱਜ ਦੇ ਦਿਨ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਹਾਊਸ ਆਫ ਕਾਮਨਸ 'ਚ ਮਾਫੀ ਮੰਗਣੀ ਹੈ। ਸੋ ਤੁਸੀਂ ਮੀਡੀਆ ਦਾ ਹਾਲ ਦੇਖੋ, ਜਿਹਦਾ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਕੱਲ੍ਹ ਵੀ ਆਲਮੋਸਟ ਬਲੈਕ ਆਊਟ ਸੀ ਨੈਸ਼ਨਲ ਮੀਡੀਆ 'ਤੇ, ਔਰ ਇੱਕ ਪਾਸੇ ਇਹ ਖਬਰ ਹੈ ਇੰਨੀ ਵੱਡੀ ਜਿਹੜਾ ਕਿ 102 ਸਾਲ ਬਾਅਦ ਮੁਆਫੀ ਦੀ ਗੱਲ ਹੈ, ਕਿਉਂਕਿ ਇਹਨੇ ਅਲਟੀਮੇਟਲੀ ਇਹੀ ਗੱਲ ਭਾਰਤ ਦੇ ਵਿੱਚ ਵੀ ਖੜੀ ਕਰਨੀ ਸੀ ਕਿ ਭਾਈ ਮਾਫੀ ਮੰਗੋ, ਜੋ ਤੁਸੀਂ ਸਿੱਖਾਂ ਦੇ ਨਾਲ ਕੀਤਾ ਹੈ। ਉਹਨਾਂ ਨੇ ਖਬਰ ਹੀ ਗੋਲ ਕਰ ਦਿੱਤੀ। ਔਰ ਦੂਸਰਾ ਪੱਖ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਦੋ ਫਿਰਕਿਆਂ ਦੇ ਵਿੱਚ ਆਪਸੀ ਦੋ ਗਰੁੱਪ, ਜਿਵੇਂ ਸਰਕਾਰੀ ਬਾਬਾ ਇੱਕ ਨੂੰ ਕਿਹਾ, ਦੂਜੇ ਦੇ
ਇਹ ਪਾੜਾ ਪਾਣ ਦੀ ਲਾਈਨ ਵੀ ਹੋ ਸਕਦੀ ਹੈ। ਔਰ ਇਨ ਦਾ ਐਂਡ ਭਾਵੇਂ ਏਜੰਸੀਆਂ ਨੇ ਸਿੱਖੀ ਸ਼ਕਲੋ ਸੂਰਤ ਵਾਲਾ ਹੀ ਅੱਗੇ ਇਸਤੇਮਾਲ ਕੀਤਾ, ਜਿਵੇਂ 에ਅਰ ਇੰਡੀਆ ਵੇਲੇ ਹੋਇਆ ਜੀ, ਲੇਕਿਨ ਮਕਸਦ ਇਹ ਹੈ ਵੀ ਜੇ ਇਲੈਕਸ਼ਨਾਂ ਤੱਕ ਇਹਨਾਂ ਦੇ ਮੁਤਾਬਕ ਗੱਲ ਪਹੁੰਚਦੀ ਹੈ ਤੇ ਦੋ ਖੈਮਿਆਂ ਚੋਂ ਇੱਕ ਤਾਂ ਸਰਕਾਰੀ ਹੋਏਗਾ ਹੀ। ਸੋ ਇਹ ਸਿੱਖਾਂ 'ਚ ਫਰਦਰ ਡਿਵੀਜ਼ਨ ਦੀ ਗੱਲ ਹੈ। ਔਰ ਉਹਨਾਂ ਨੇ ਕਿਹਾ ਜੀ 2020 ਤੱਕ ਪਹੁੰਚਦਿਆਂ ਤਾਂ ਅਜੇ ਬਹੁਤ ਕੁਝ ਵਾਪਰਨੇ, ਸਾਨੂੰ ਇਹ ਸਾਰੇ ਦੇ ਲਈ ਜਿਹੜਾ ਉਹ ਤਿਆਰ ਰਹਿਣਾ ਚਾਹੀਦਾ। ਔਰ ਜਿਹੜੀ ਗੱਲ ਮੈਂ ਦੇਖਿਆ, ਹਾਲਾਂਕਿ ਮੈਨੂੰ ਆਫਿਸ 'ਚ ਆ ਕੇ ਸਾਡੇ ਟੀਮ ਮੈਂਬਰ ਨੇ 2-3 ਜਿਹੜੇ ਦਿਖਾਏ ਅਲੱਗ-ਅਲੱਗ, ਸ਼ਾਇਦ ਇੰਡੀਆ ਟੁਡੇ ਦਾ ਔਰ ਕਿਸੇ ਹੋਰ ਦਾ, ਸੋ ਉਹਨਾਂ ਨੇ ਇਸ ਖਬਰ ਨੂੰ ਇਵੇਂ ਬਣਾ ਦਿੱਤਾ, ਕਿਉਂਕਿ ਇਹ ਖਬਰ ਹਿੰਦੁਸਤਾਨ ਟਾਈਮਸ, ਉਹ ਜਿਹੜਾ ਕਿ ਇਹਨਾਂ ਦਾ ਇੱਕ ਫੇਵਰੇਟ ਪ੍ਰਿੰਟ ਮੀਡੀਆ ਜਿਹਦੇ 'ਚ ਇੰਟੈਲੀਜੈਂਸ ਜਿਹੜੀ ਹੈ ਉਹ ਖਬਰਾਂ ਪਲਾਂਟ ਕਰਦੀ ਹੈ, ਔਰ ਜਿਸ ਤਰੀਕੇ ਦੇ ਨਾਲ ਅੱਜ ZTV ਜਾਂ ਦੂਸਰੇ ਨੇ RSS ਦੇ, ਉਹ ਇਲੈਕਟ੍ਰੋਨਿਕ ਮੀਡੀਆ 'ਚ ਉਸ ਖਬਰ ਨੂੰ ਲਿਆਉਂਦੇ ਨੇ। ਸੋ ਇੱਕ ਖਬਰ ਜਿਹੜੀ ਪਹਿਲੀ ਸਟੋਰੀ ਦੇ ਨਾਲ ਹੀ ਆਈ ਕਿ ਜੀ ਜਦ ਜਿਨ੍ਹਾਂ ਨੇ ਅਟੈਕ ਕੀਤਾ ਉਹਨਾਂ ਤੇ, ਉਸ ਤੋਂ ਬਾਅਦ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਹੁਣ ਜ਼ਾਹਰ ਹੈ, ਹਾਲਾਂ ਮੈਂ ਉਹਨੂੰ ਦੇਖਦਿਆਂ ਉਹਦਾ ਪਹਿਲੀ ਸਟੇਜ ਤੇ ਨੋਟਿਸ ਨਹੀਂ ਲਿਆ, ਮੈਂ ਕਿਹਾ ਕਿ ਵੀ ਇਹਨੂੰ ਇਗਨੋਰ ਕਰੋ, ਲੇਕਿਨ ਜਦੋਂ ਮੈਂ ਅੱਜ ਇਲੈਕਟ੍ਰੋਨਿਕ ਮੀਡੀਆ ਦੇਖਿਆ ਤਾਂ ਮੈਂ ਕਿਹਾ ਵੀ ਇਹ ਪਾਰਟ ਹੈ ਕਿ ਇਹ ਨਾਅਰੇ ਲਵਾਉਣ ਦੀ ਗੱਲ, ਪਹਿਲੀ ਗੱਲ ਤਾਂ ਇਸ 'ਚੋਂ ਦੋ ਪ੍ਰਭਾਵ ਦੇਣ ਦੀ ਕੋਸ਼ਿਸ਼ ਕਿ ਖਾਲਿਸਤਾਨੀ ਆਤੰਕਵਾਦ ਆ ਗਿਆ। ਔਰ ਜਦੋਂ ਅਸੀਂ ਜੂਨ 84 ਦੇ ਘੱਲੂਘਾਰਾ ਸਮਾਗਮ ਆਉਣ ਦੀ ਗੱਲ ਕਰ ਰਹੇ ਹਾਂ ਤੇ ਇਸ ਨੂੰ ਉਹਦੇ ਨਾਲ ਜੋੜੋ। ਦੂਸਰਾ, ਇਹਦੇ 'ਚੋਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਵੇਂ ਜਥੇਦਾਰ ਰਣਜੀਤ ਸਿੰਘ ਢੱਡਰੀਆਂ ਖਾਲਿਸਤਾਨ ਦੇ ਵਿਰੋਧੀ ਹੋਣ ਔਰ ਉਹਨਾਂ ਤੇ ਅਟੈਕ ਕਰਕੇ, ਜਾਂ ਜਿਨ੍ਹਾਂ ਨੇ ਮਾਰਨ ਵਾਲਿਆਂ ਨੇ ਤਾਂ ਜਿਹਨੂੰ ਮਾਰਿਆ ਉਹਨਾਂ ਨੇ ਸ਼ਾਇਦ ਸਮਝਿਆ ਵੀ ਅਸੀਂ ਮਾਰਤਾ, ਕਿ ਵੀ ਜਿਵੇਂ ਖਾਲਿਸਤਾਨ ਜ਼ਿੰਦਾਬਾਦ ਕਰ ਲਿਆ ਉਹਨਾਂ ਨੇ। ਹੁਣ ਇਹਨੂੰ ਇੱਕ ਪਾਸੇ ਤਾਂ ਉਹਨਾਂ ਨੇ ਅਸਲੀ ਇਨਵੈਸਟੀਗੇਸ਼ਨ ਨੂੰ ਪਾਸੇ ਲਿਜਾਣ ਦੇ ਲਈ ਇਹ ਵਰਤਾਰਾ ਕਰਵਾਇਆ, ਪਲਾਂਟ ਕਰਵਾਇਆ ਕਿ ਜੀ ਨਾਅਰੇ ਲਾਏ ਜਾਂ ਲਵਾਏ। ਦੂਸਰਾ ਪੱਖ, ਜਦੋਂ ਮੈਂ ਇਹ ਕਲਿੱਪਿੰਗਸ ਦੇਖੀਆਂ ਇਲੈਕਟ੍ਰੋਨਿਕ ਮੀਡੀਆ ਦੀਆਂ, ਤੇ ਉਹਦੀਆਂ ਹੈਡਲਾਈਨਸ ਇਹ ਨੇ, ਲੁਧਿਆਣਾ ਮੇਂ ਚਲੀ ਖਾਲਿਸਤਾਨ ਗੋਲੀਆਂ। ਹੁਣ ਉਹ ਗੋਲੀਆਂ ਦੇ ਨਾਂ ਨਾਲ ਖਾਲਿਸਤਾਨ ਜੋੜ ਦਿੱਤਾ ਹੈ। ਧਰਮ ਗੁਰੂ ਬਾਬਾ ਰਣਜੀਤ ਸਿੰਘ ਢੱਡਰੀਆਂ ਪਰ ਹੁਆ ਹਮਲਾ। ਹੁਣ ਪਹਿਲੀ ਗੱਲ ਵੀ ਸਿੱਖਾਂ 'ਚ ਤਾਂ ਕੋਈ, ਸਿੱਖਾਂ ਦੇ ਤਾਂ 10 ਗੁਰੂ ਨੇ, ਫਿਰ ਗੁਰੂ ਗ੍ਰੰਥ ਸਾਹਿਬ ਨੇ, ਸਾਡਾ ਕਿਹੜਾ ਧਰਮ ਗੁਰੂ ਹੈ? ਸੋ ਉਧਰ ਨਰਕਧਾਰੀ ਬਾਬੇ ਨੂੰ ਵੀ ਜਿਹੜਾ ਉਹਨੂੰ ਵੱਡਾ ਗੁਰੂ ਬਣਾ ਕੇ ਸਤਿਗੁਰੂ ਨਿਰੰਕਾਰੀ ਦੇ ਨਾਂ ਨਾਲ ਜੋੜ ਕੇ, ਤੇ ਇਧਰ ਧਰਮ ਗੁਰੂ, ਔਰ ਇਹ ਪ੍ਰਭਾਵ ਬਣਾ ਦਿੱਤਾ ਕਿ ਜਿਵੇਂ ਖਾਲਿਸਤਾਨੀ ਦਹਿਸ਼ਤਗਰਦੀ ਜਿਹੜੀ ਹੈ ਉਹਨੇ ਆਪਣੇ ਹੀ ਧਰਮ ਗੁਰੂ ਨੂੰ ਜਿਹੜਾ ਉਹ ਗੋਲੀਆਂ ਦਾ ਨਿਸ਼ਾਨਾ ਬਣਾਇਆ। ਸੋ ਇਹ ਜਿਹੜਾ ਸਾਰਾ ਪਾਰਟ ਚੱਲ ਰਿਹਾ, ਜੇ ਇਹਨੂੰ ਤੁਸੀਂ, ਇਹ ਆਮ ਬੰਦੇ ਦਾ ਕੰਮ ਨਹੀਂ ਹੈ। ਜਦੋਂ ਮੀਡੀਆ 'ਚ ਇੱਕ ਅੱਧੀ ਥਾਂ ਤੇ ਤਾਂ ਖਬਰ ਕਿਸੇ ਨੇ ਲੱਗ ਲਈ ਜਾਂ ਲਵਾ ਲਈ, ਪਰ ਜਦੋਂ ਇਸ ਕਿਸਮ ਨਾਲ ਟੋਟਲੀ ਰਾਈਟ ਖਬਰ ਨੂੰ ਬਲੈਕ ਆਊਟ ਕੀਤਾ ਜਾਂਦਾ ਹੈ, ਮਿਸ ਇੰਟਰਪ੍ਰੀਟਡ ਖਬਰ ਨੂੰ ਜਿਹੜਾ ਉਹ ਹਾਈਲਾਈਟ ਕੀਤਾ ਜਾਂਦਾ ਹੈ, ਫਿਰ ਡਿਸਕਸ਼ਨਸ ਤੇ ਬਹਿ ਜਾਂਦੇ ਨੇ ਆ ਕੇ कि जी बताइए क्या खालिस्तानी आतंकवाद वापस आ रहा है? अगर अपने धर्मगुरु को नहीं छोड़ा तो फिर औरों को क्या होगा, हिंदुओं का क्या होगा? ਹੁਣ ਇਹ ਜਿਹੜਾ ਸਾਰਾ ਹੀ, ਔਰ ਉਦਾਂ ਦੇ ਉਹਨਾਂ ਨੇ ਜਾਲੀ ਜਿਹਾ ਰੱਖੇ ਹੋਏ ਨੇ ਝੂਠੇ ਐਕਸਪਰਟ, ਉਹ ਫਿਰ ਅੱਗੋਂ ਇੱਕ ਦਹਿਸ਼ਤ ਔਰ ਡਰ ਫੈਲਾਉਂਦੇ ਨੇ। ਔਰ ਜਿਸ ਤਰੀਕੇ ਨਾਲ ਫਿਰ ਇਹ ਖਬਰ ਬਾਰ-ਬਾਰ ਕਿ ਜੀ ਹਾਂ ਕਿ ਬਈ ਇਹ ਉਸ ਸ਼ਾਂਤਮਈ ਦੇ ਵਿੱਚ ਸਨਸਨਾਟਾ, ਗੋਲੀਆਂ ਨੇ ਘਬਰਾ ਦਿੱਤਾ, ਲੋਕਾਂ 'ਚ ਆਤੰਕ ਦੀ ਫੀਲਿੰਗ ਔਰ ਇਹ ਉਹ, ਔਰ ਉਹਦੇ ਪਿੱਛੇ ਕੋਈ ਇਮੇਜ ਦਿਖਾ ਰਹੇ ਹੁੰਦੇ ਨੇ ਪੁਰਾਣੇ ਕਲਿੱਪਿੰਗਸ ਦੇ ਕੱਢ ਕੇ ਕਿ ਜਿਵੇਂ ਉਹੀ ਕਰਨ ਵਾਲੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦਾ ਬਿਲਕੁਲ ਅਰਸ਼ਜੋਤ ਸਿੰਘ ਜੀ ਦਾ ਠੀਕ ਐਨਾਲਿਸਿਸ ਹੈ ਕਿ ਜਿਸ ਡਾਇਰੈਕਸ਼ਨ ਦੇ ਵਿੱਚ ਇਹ ਲਿਜਾ ਰਹੇ ਨੇ, ਇਹ ਅਜੇ ਤਾਂ 2020 ਤਾਂ ਦੂਰ ਹੈ, ਉਹਦੇ 'ਚ ਤਾਂ 4 ਸਾਲ ਨੇ। ਮੈਨੂੰ ਤਾਂ ਆਉਣ ਵਾਲੇ ਹਫ਼ਤਿਆਂ ਮਹੀਨਿਆਂ ਦੇ ਵਿੱਚ ਹੀ ਜਿਹੜਾ ਹੈ ਉਹ ਇਸ ਕਿਸਮ ਦਾ ਮਾਹੌਲ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਗੈਂਗ ਵਾਰਫੇਅਰ ਬਾਦਲ ਕਿਆਂ ਨੇ ਲਾਈਨ ਲਈ, ਦੂਜੇ ਪਾਸੇ ਜਿਸ ਕਿਸਮ ਦਾ ਮਾਹੌਲ ਉੱਥੇ ਸਿਰਜ ਦਿੱਤਾ ਹੈ ਇੱਕ ਐਨਾਰਕੀ ਕੇਓਸ ਦਾ, ਔਰ ਜਿਸ ਤਰੀਕੇ ਨਾਲ ਹੁਣ ਇੱਕ ਜਿਹੜੀ ਮੋਸਟ ਵੋਕਲ ਵੌਇਸ ਸੀ ਇਹ ਸਾਰੇ ਦੇ ਉੱਤੇ ਧਾਰਮਿਕ ਜਿਹੜੀ ਹੈ ਅੰਮ੍ਰਿਤ ਛਕਾਣ ਦੀ ਲਹਿਰ ਜਾਂ ਬਾਦਲਾਂ ਔਰ ਸਰਕਾਰੀ ਔਰ RSS ਦੇ ਖਿਲਾਫ ਜਿਹੜੇ ਆ ਉਹ ਖੁੱਲ੍ਹ ਕੇ ਬੋਲਣ ਵਾਲੀ ਲਾਈਨ, ਉਹਨਾਂ ਨੂੰ ਸਾਇਲੈਂਟ ਕਰਨ ਦੇ ਲਈ, ਡਰਾਉਣ ਦੇ ਲਈ ਸਰਟਨਲੀ ਜਿਸ ਤਰੀਕੇ ਦੇ ਨਾਲ ਇਹ ਸਾਰੀ ਐਕਟੀਵਿਟੀ ਚੱਲ ਰਹੀ ਹੈ, ਔਰ ਫਿਰ ਡਰਾਮੇਬਾਜ਼ੀਆਂ, ਕੋਈ ਮੌਕੇ ਦੇ ਉੱਤੇ ਫੜਿਆ ਨਾ ਜਾਣਾ 35-40 ਚੋਂ ਕਿਸੇ ਦਾ ਜਿੰਨੇ ਕੁ ਵੀ ਸੀ, ਔਰ ਫਿਰ ਵੱਡਾ ਬਾਦਲ ਛੋਟਾ ਬਾਦਲ ਨਿੱਜੀ ਕਾਲ ਕਰਕੇ ਕਹਿ ਰਹੇ ਨੇ ਜੀ ਅਸੀਂ ਬਿਲਕੁਲ ਤੁਹਾਡੀ ਸੁਰੱਖਿਆ ਯਕੀਨੀ, ਤੁਸੀਂ ਤਾਂ ਮਾਰਤਾ ਸੀ ਆਪਣੇ ਵੱਲੋਂ ਜੀ, ਇਹ ਤਾਂ ਜਿਸਕਾ ਸਾਹਿਬ ਡਾਢਾ ਹੋਏ ਤਾਂ ਤਿਸਕੋ ਮਾਰ ਨਾ ਸਕੇ ਕੋਈ, ਇਹ ਤਾਂ ਡਾਢੇ ਸਾਹਿਬ ਦੀ ਖੇਡ ਹੈ ਕਿ ਉਹ ਉਹਨਾਂ ਦੀ ਜ਼ਿੰਦਗੀ ਬਚ ਗਈ। ਸੋ ਅੱਜ ਇਹ ਜਿਸ ਕਿਸਮ ਦਾ ਮਾਹੌਲ ਹੈ
ਇਹ ਆਉਣ ਵਾਲੇ ਹਫ਼ਤੇ ਮਹੀਨੇ ਔਰ ਸਿੱਖ ਕੌਮ ਦੇ ਲਈ ਅਗੇਨ ਇੱਕ ਜਿਹੜਾ ਹੈ ਉਸ ਕਿਸਮ ਦੀ ਵੈਲੀ ਆਫ ਡੈਥ ਜੋ ਇਹਨਾਂ ਨੇ ਗੁਜ਼ਾਰਨਾ ਹੈ, ਇਹ ਹੁਣ ਅਸੀਂ ਦੇਖਣਾ ਹੈ ਕਿ ਅਸੀਂ ਆਪਣੇ ਰੈਂਕਸ ਟੁਗੈਦਰ ਰੱਖ ਕੇ ਕਿਹੜੇ ਪਾੜਾ ਪਾਉਣ ਵਾਲੇ ਨੇ ਉਹਨਾਂ ਨੂੰ ਪਛਾਣ ਕੇ ਔਰ ਕਿਵੇਂ ਸਾਡਾ ਗੋਲ ਨੇੜੇ ਆਉਂਦਾ ਹੈ ਉਸ ਨੂੰ ਅੱਗੇ ਤੋਰਨ ਦੇ ਲਈ ਕੰਮ ਕਰਨਾ ਹੈ। ਵੀਰ ਅਰਸ਼ਜੋਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।